ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਦੇ ਕੁਝ ਦਰਜਨ ਸਾਥੀ ਸਿੰਘਾਂ ਨੇ ਉਸ ਦੁਰਗਾ ਮਾਤਾ ਦਾ ਜੋ ਹਸ਼ਰ ਕੀਤਾ, ਜੋ ਉਸ ਦੀਆਂ ਫੌਜਾਂ ਦਾ ਹਸ਼ਰ ਕੀਤਾ, ਉਹ ਇਤਿਹਾਸ ਦਾ ਉਹ ਚੈਪਟਰ ਬਣ ਗਿਆ ਜਿਸ ਨੇ ਆਉਣ ਵਾਲੀਆਂ ਸਿਰਫ ਸਿੱਖ ਜਨਰੇਸ਼ਨਾਂ ਨੂੰ ਹੀ ਨਹੀਂ, ਹਿਊਮਨ ਹਿਸਟਰੀ ਨੂੰ ਮੋਟੀਵੇਟ ਕਰਨਾ ਹੈ। ਪ੍ਰਧਾਨ ਮੰਤਰੀ ਮੋਦੀ ਲਾਲ ਕਿਲੇ ਦੀ ਫਸੀਲ ਤੋਂ ਮੁਲਕ ਨੂੰ ਐਡਰੈਸ ਕਰ ਰਿਹਾ ਸੀ। ਉਸ ਦੇ ਚਿਹਰੇ ਦੇ ਉੱਤੇ ਭੈ ਤੁਸੀਂ ਦੇਖ ਸਕਦੇ ਹੋ, ਉਸ ਦੀ ਨਿਕਲੀ ਹੋਈ ਫੂਕ ਤੁਹਾਨੂੰ ਨਜ਼ਰ ਆਉਂਦੀ ਹੈ। ਵੈਸੇ ਤਾਲਿਬਾਨ ਦਾ ਮਤਲਬ ਤਾਲਿਬੇ ਇਲਮ ਹੁੰਦਾ ਹੈ, ਸਟੂਡੈਂਟ ਹੁੰਦਾ ਹੈ, ਸੀਕਰ ਆਫਟਰ ਦਾ ਟਰੂਥ ਹੁੰਦਾ ਹੈ। ਔਰ ਉਹਨਾਂ ਅੱਜ ਕਾਬਲ ਉਹਨਾਂ ਦੇ ਪੈਰਾਂ 'ਚ ਨਿਵਿਆ। ਅਸ਼ਰਫ ਗਨੀ ਆਪਣੇ ਸਾਥੀਆਂ ਨਾਲ ਦੌੜ ਕੇ ਤਾਜ਼ਿਕਸਤਾਨ ਜਾ ਬੈਠਾ। ਉਹਨਾਂ ਨੇ ਦੱਸ ਦਿੱਤਾ ਕਿ ਜਦੋਂ ਲੋਕ ਆਜ਼ਾਦੀ ਨੂੰ ਪਿਆਰ ਕਰਦੇ ਨੇ, ਆਜ਼ਾਦੀ ਦੇ ਮਤਵਾਲਿਆਂ ਦੇ ਲਈ ਕੋਈ ਹਥਿਆਰ ਤਾਕਤਵਰ ਨਹੀਂ ਹੁੰਦਾ, ਕੋਈ ਤੋਪ ਪਾਵਰਫੁਲ ਨਹੀਂ ਹੁੰਦੀ, ਕੋਈ ਹਵਾਈ ਜਹਾਜ਼ ਜਿਹੜਾ ਉਹਨਾਂ ਤੇ ਬੰਬਾਰਡਮੈਂਟ ਕਰਕੇ ਉਹਨਾਂ ਦੇ ਇਰਾਦੇ ਨੂੰ ਖਤਮ ਨਹੀਂ ਕਰ ਸਕਦੇ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੇ ਇਹ ਪੋਲੀਟੀਕਲ ਗਾਈਡਲਾਈਨ ਦਿੱਤੀ ਸੀ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਜਿਹੜੇ ਪੁੱਛਦੇ ਸਨ ਕਿ ਖਾਲਿਸਤਾਨ ਦੀਆਂ ਹੱਦਾਂ ਕੀ ਨੇ, ਅੱਜ ਜਦੋਂ ਹਿਮਾਚਲ ਦਾ ਚੀਫ ਮਿਨਿਸਟਰ ਡਰ ਰਿਹਾ ਹੈ ਕਿ ਕਿਤੇ ਤਿਰੰਗਾ ਮੇਰੇ ਹੱਥੋਂ ਖੋਹ ਕੇ ਸ਼ਿਮਲੇ ਦੇ ਅੰਦਰ ਜਿਹੜਾ ਉਹ ਖਾਲਿਸਤਾਨ ਦਾ ਝੰਡਾ ਨਾ ਝੂਲੇ, ਖੱਟੜ ਘਬਰਾ ਰਿਹਾ ਹੈ। ਇਹ ਅਸੀਂ ਹੱਦਾਂ ਦੱਸ ਦਿੱਤੀਆਂ ਨੇ, ਇਹ ਸਾਡੀਆਂ ਨੈਚੁਰਲ ਬਾਉਂਡਰੀਜ਼ ਨੇ। ਝਲਕ ਸੁੰਦਰ ਤੋਂ ਰੋਸ਼ਨ ਪੰਧ ਹੋਏ, ਝਲਕ ਸੁੰਦਰ ਤੋਂ ਰੋਸ਼ਨ ਪੰਧ ਹੋਏ, ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ। 75 ਸਾਲ ਬਾਅਦ, ਜਿਨ੍ਹਾਂ 75 ਸਾਲਾਂ 'ਚ ਭਾਰਤੀ ਹਕੂਮਤ ਨੇ 10 ਅਕਤੂਬਰ 1947 ਨੂੰ ਸਿੱਖ ਕੌਮ ਨੂੰ ਕ੍ਰਿਮੀਨਲ ਟ੍ਰਾਈਬ ਐਲਾਨਿਆ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼। ਇਹ 10 ਅਕਤੂਬਰ 1947 ਦਾ ਸਰਕੂਲਰ ਹੈ। ਚੰਦੂ ਲਾਲ ਤ੍ਰਿਵੇਦੀ ਪੰਜਾਬ ਦਾ ਗਵਰਨਰ, ਨਹਿਰੂ ਪ੍ਰਾਈਮ ਮਿਨਿਸਟਰ, ਪਟੇਲ ਹੋਮ ਮਿਨਿਸਟਰ ਤੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਦਾਨਿਸ਼ਵਰ ਸਰਦਾਰ ਕਪੂਰ ਸਿੰਘ ਕਹਿੰਦੇ ਨੇ, ਹਾਲਾਤ बदल गए, मुल्क हिंदू का, राज तिकड़ी का, गुरु राखा पाई सिखड़े का। आज 75 साल बाद बेशक दिल्ली हुकूमत ने एक तो बाद एक जैनोसाइड सिखां दे उत्ते भरपा कीता। वो फिजिकल, वो हिस्टोरिकल, वो कल्चरल। ते अज जदों असी हज़ारां किसानां नूं दिल्ली दियां बरूहां ते बैठे देखते हैं ਤੇ ਤਿੰਨੋਂ ਹੀ ਖੇਤੀ ਕਾਨੂੰਨ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ, ਗੁਲਾਮੀ ਦੀਆਂ ਅਲਾਮਤਾਂ, ਗੁਲਾਮੀ ਦੇ ਸਿੰਪਟਮਸ। ਲੇਕਿਨ ਸਿੱਖ ਕੌਮ ਦੀ ਡਿਫਾਇੰਸ ਜਿਹੜੀ ਇੰਦਰਾ ਗਾਂਧੀ, ਜਿਸ ਨੂੰ ਦੁਰਗਾ ਦਾ ਅਵਤਾਰ ਵਾਜਪਾਈ ਨੇ ਕਿਹਾ ਸੀ, ਜੂਨ 84 ਦਾ ਪਹਿਲਾ ਹਫਤਾ ਸਾਡੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਦੇ ਕੁਝ ਦਰਜਨ ਸਾਥੀ ਸਿੰਘਾਂ ਨੇ ਉਸ ਦੁਰਗਾ ਮਾਤਾ ਦਾ ਜੋ ਹਸ਼ਰ ਕੀਤਾ, ਜੋ ਉਸ ਦੀਆਂ ਫੌਜਾਂ ਦਾ ਹਸ਼ਰ ਕੀਤਾ, ਉਹ ਇਤਿਹਾਸ ਦਾ ਉਹ ਚੈਪਟਰ ਬਣ ਗਿਆ ਜਿਸ ਨੇ ਆਉਣ ਵਾਲੀਆਂ ਸਿਰਫ ਸਿੱਖ ਜਨਰੇਸ਼ਨਾਂ ਨੂੰ ਹੀ ਨਹੀਂ, ਹਿਊਮਨ ਹਿਸਟਰੀ ਨੂੰ ਮੋਟੀਵੇਟ ਕਰਨਾ ਹੈ ਕਿ ਕਿਵੇਂ ਦੁਸ਼ਮਣ ਦਾ ਜਰਨੈਲ ਇਹ ਕਹਿਣ ਤੇ ਮਜਬੂਰ ਹੁੰਦਾ ਹੈ, ਗਿਵਿੰਗ ਦਾ ਐਡਵਰਸਰੀ ਹਿਜ਼ ਡਿਊ, they fought to the last breath and bullet। ਅੱਜ ਜਦੋਂ ਪ੍ਰਧਾਨ ਮੰਤਰੀ ਮੋਦੀ ਲਾਲ ਕਿਲੇ ਦੀ ਫਸੀਲ ਤੋਂ ਮੁਲਕ ਨੂੰ ਐਡਰੈਸ ਕਰ ਰਿਹਾ ਸੀ, ਉਸ ਦੇ ਚਿਹਰੇ ਦੇ ਉੱਤੇ ਭੈ ਤੁਸੀਂ ਦੇਖ ਸਕਦੇ ਹੋ, ਉਸ ਦੀ ਨਿਕਲੀ ਹੋਈ ਫੂਕ ਤੁਹਾਨੂੰ ਨਜ਼ਰ ਆਉਂਦੀ ਹੈ। ਭਾਰਤ ਦੇ ਨਾਰਥ ਈਸਟ ਵਿੱਚ ਇਸੇ ਹੀ 1 ਸਾਲ ਪਹਿਲਾਂ ਜੂਨ 2020 ਨੂੰ ਚੀਨ ਨੇ ਗਲਵਾਨ ਵੈਲੀ ਦੇ ਵਿੱਚ ਜੋ ਭਾਰਤੀ ਫੌਜ ਦਾ ਹਸ਼ਰ ਕੀਤਾ, ਹਜ਼ਾਰਾਂ ਸਕੁਅਰ ਕਿਲੋਮੀਟਰ ਟੈਰੀਟਰੀ, ਅੱਜ ਉਹ ਗੋਗਰਾ ਹੋਏ, ਉਹ ਪੈਂਗੋਂਗ ਸੋ ਲੇਕ ਹੋਏ, ਉਹ ਗਲਵਾਨ ਵੈਲੀ ਹੋਏ, ਉਹ ਈਸਟਰਨ ਲੱਦਾਖ ਹੋਏ, ਉਹ ਡੋਕਲਾਮ ਹੋਏ ਭੂਟਾਨ 'ਚ। ਇਹ ਦੱਸ ਰਿਹਾ
ਕਿ ਕਿਵੇਂ ਭਾਰਤੀ ਹਾਕਮ ਨਾਅਹਿਲ ਸਾਬਤ ਹੋਏ ਨੇ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਔਰ ਮੈਂ ਮੁਬਾਰਕਬਾਦ ਵੀ ਦੇਣਾ ਚਾਹੁੰਦਾ ਉਸ ਸਪਿਰਿਟ ਨੂੰ, ਜਿਹੜੀ ਸਪਿਰਿਟ ਬਹਾਦਰੀ ਦੀ ਹੈ, ਜਿਹੜੀ ਸਪਿਰਿਟ ਡਿਫਾਇੰਸ ਦੀ ਹੈ। ਬੇਸ਼ੱਕ ਜਦੋਂ ਅਸੀਂ ਤਾਲਿਬਾਨ ਲਫ਼ਜ਼ ਕਹਿੰਦੇ ਹਾਂ, ਭਾਰਤੀ ਹਕੂਮਤ ਨੇ ਔਰ ਉਹਨਾਂ ਦੀ ਪੈਟਰਨੇਜ ਵਾਲੇ ਵੈਸਟਰਨ ਮੀਡੀਆ ਨੇ ਵੀ ਉਹਨਾਂ ਨੂੰ ਇੱਕ ਕਿਸਮ ਦੇ ਬਹੁਤ ਖਤਰਨਾਕ ਲੋਕ ਪ੍ਰੈਜ਼ੈਂਟ ਕੀਤਾ ਹੈ। ਵੈਸੇ ਤਾਲਿਬਾਨ ਦਾ ਮਤਲਬ ਤਾਲਿਬੇ ਇਲਮ ਹੁੰਦਾ ਹੈ, ਸਟੂਡੈਂਟ ਹੁੰਦਾ ਹੈ, ਸੀਕਰ ਆਫਟਰ ਦਾ ਟਰੂਥ ਹੁੰਦਾ ਹੈ। ਔਰ ਉਹਨਾਂ ਨੇ ਅੱਜ ਕਾਬਲ ਉਹਨਾਂ ਦੇ ਪੈਰਾਂ 'ਚ ਨਿਵਿਆ। ਅਸ਼ਰਫ ਗਨੀ ਆਪਣੇ ਸਾਥੀਆਂ ਨਾਲ ਦੌੜ ਕੇ ਤਾਜ਼ਿਕਸਤਾਨ ਜਾ ਬੈਠਾ। ਉਹ ਕਾਬਲ ਦੇ ਅੰਦਰ ਦਾਖਲ ਹੋ ਚੁੱਕੇ ਨੇ ਔਰ ਇਹ ਮੈਸੇਜ ਦਿੱਤਾ ਹੈ ਉਹਨਾਂ ਨੇ, ਜਿਹੜਾ ਕਦੇ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ 1.25 ਲੱਖੀ ਖਾਲਸਾ ਦੁਨੀਆ ਦੇ ਸਾਹਮਣੇ ਇੱਕ ਰੋਲ ਮਾਡਲ ਰੱਖਿਆ ਸੀ ਤੇ ਇਹ ਮੈਸੇਜ ਦਿੱਤਾ ਸੀ, ਨਿਸ਼ਚੈ ਕਰ ਆਪਣੀ ਜੀਤ ਕਰੋ। ਅੰਗਰੇਜ਼ੀ ਵਾਲਿਆਂ ਨੇ ਤਾਂ ਬਹੁਤ ਬਾਅਦ ਐਕਸਪ੍ਰੈਸ਼ਨ ਬਣਾਈ, ਯੂ ਵਿਲ ਇਟ, ਯੂ ਵਿਨ ਇਟ। ਔਰ ਇਹ ਜਿਹੜੀ ਡਿਫਾਇੰਸ ਹੈ ਪਸ਼ਤੂਨ ਕਰੈਕਟਰ ਦੀ, 4 ਦਹਾਈਆਂ 'ਚ ਉਹਨਾਂ ਨੇ ਦੁਨੀਆ ਦੀਆਂ 2 ਸੁਪਰ ਪਾਵਰਸ ਸੋਵੀਅਤ ਯੂਨੀਅਨ, ਅਮਰੀਕਾ ਔਰ ਨੈਟੋ, ਉਹਨਾਂ ਨੂੰ ਡਿਫੀਟ ਕਰਕੇ ਅਸੀਂ ਉਹਨਾਂ ਦੀ ਹਰ ਗੱਲ ਨਾਲ ਸਹਿਮਤ ਨਹੀਂ ਹੈ। ਉਹ ਜ਼ਿਆਦਤੀਆਂ ਵੀ ਕਰਦੇ ਨੇ, ਲੇਕਿਨ ਮੈਂ ਉਸ 'ਚੋਂ ਜੋ ਸਾਡੇ ਗੁਰੂ ਨੇ ਗੱਲ ਸਿਖਾਈ ਹੋਈ ਹੈ, ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ, ਪੋਜ਼ਿਟਿਵ ਟ੍ਰੇਟ ਲਈਏ। ਤੇ ਉਹਨਾਂ ਨੇ ਦੱਸ ਦਿੱਤਾ ਕਿ ਜੇ ਲੋਕ ਆਪਣੀ ਵਤਨ ਪ੍ਰਸਤੀ ਦੇ ਰਸਤੇ ਤੇ ਨਿਕਲ ਪੈਣ ਤੇ ਕੋਈ ਪਾਵਰਫੁਲ ਹਥਿਆਰ, ਨਾ ਉਹਨਾਂ ਦੇ ਕੋਲ ਹਵਾਈ ਜਹਾਜ਼, ਨਾ ਉਹਨਾਂ ਦੇ ਕੋਲ ਟੈਂਕ, ਉਹ ਰੈਗ ਟੈਗ ਪਹਿਰਾਵੇ ਦੇ ਵਿੱਚ ਸਧਾਰਨ ਹਥਿਆਰਾਂ ਦੇ ਨਾਲ, ਪਰ ਉਹਨਾਂ ਨੇ ਦੱਸ ਦਿੱਤਾ ਕਿ ਜਦੋਂ ਲੋਕ ਆਜ਼ਾਦੀ ਨੂੰ ਪਿਆਰ ਕਰਦੇ ਨੇ, ਆਜ਼ਾਦੀ ਦੇ ਮਤਵਾਲਿਆਂ ਦੇ ਲਈ ਕੋਈ ਹਥਿਆਰ ਤਾਕਤਵਰ ਨਹੀਂ ਹੁੰਦਾ, ਕੋਈ ਤੋਪ ਪਾਵਰਫੁਲ ਨਹੀਂ ਹੁੰਦੀ, ਕੋਈ ਹਵਾਈ ਜਹਾਜ਼ ਜਿਹੜਾ ਉਹਨਾਂ ਤੇ ਬੰਬਾਰਡਮੈਂਟ ਕਰਕੇ ਉਹਨਾਂ ਦੇ ਇਰਾਦੇ ਨੂੰ ਖਤਮ ਨਹੀਂ ਕਰ ਸਕਦੇ। ਖਾਲਸਾ ਪੰਥ ਨੇ ਜੂਨ 84 ਦੇ ਪਹਿਲੇ ਹਫਤੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਨੇ ਇਹ ਪੋਲੀਟੀਕਲ ਗਾਈਡਲਾਈਨ ਦਿੱਤੀ ਸੀ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਇਸ ਸਫ਼ਰ ਨੂੰ ਸ਼ੁਰੂ ਕੀਤਾ ਅੱਜ ਜਦੋਂ ਕਿ ਇਕੱਲੇ ਅਮਰੀਕਾ ਦੇ ਵਿੱਚ ਹੀ 5 ਥਾਵਾਂ ਤੇ ਜ਼ੋਰਦਾਰ ਖਾਲਿਸਤਾਨ ਦੇ ਝੰਡੇ ਝੁਲਾ ਕੇ, ਇਹਨੂੰ ਮੈਂ ਪ੍ਰੋਟੈਸਟ ਰੈਲੀ ਵੀ ਨਹੀਂ ਕਹਿਣਾ ਚਾਹੁੰਦਾ, ਇਹ ਸਾਡਾ ਖਾਲਿਸਤਾਨ ਡੇ ਹੈ। ਨਿਊਯਾਰਕ ਦੀ ਧਰਤੀ ਤੋਂ ਅਸੀਂ ਐਡਰੈਸ ਕਰ ਰਹੇ ਹਾਂ, ਵਾਸ਼ਿੰਗਟਨ DC ਦੇ ਵਿੱਚ ਇੰਡੀਅਨ ਐਮਬੈਸੀ ਦੇ ਬਾਹਰ ਜ਼ੋਰਦਾਰ ਖਾਲਿਸਤਾਨ ਦੀ ਰੈਲੀ ਹੋ ਰਹੀ ਹੈ, ਸ਼ਿਕਾਗੋ ਦੇ ਵਿੱਚ, ਹਿਊਸਟਨ ਦੇ ਵਿੱਚ, ਸੈਨ ਫਰਾਂਸਿਸਕੋ ਦੇ ਵਿੱਚ। ਔਰ UK ਜਿਹੜਾ ਬ੍ਰਿਟਿਸ਼ ਰਿਜੀਮ ਨੇ ਟ੍ਰਾਂਸਫਰ ਆਫ ਪਾਵਰ ਦੇ ਵੇਲੇ ਸਿੱਖਾਂ ਨੂੰ ਇਗਨੋਰ ਕੀਤਾ, ਅੱਜ ਉਸ ਲੰਡਨ ਸ਼ਹਿਰ ਦੇ ਅੰਦਰ ਸਾਰੀ ਰਾਤ ਤਿਰੰਗਾ ਝੰਡਾ ਨਹੀਂ ਝੂਲਿਆ ਹੈ, ਖਾਲਿਸਤਾਨ ਦਾ ਝੰਡਾ ਝੂਲਿਆ। ਔਰ ਮੈਂ ਸਿੱਖ ਫਾਰ ਜਸਟਿਸ, ਜਿਨ੍ਹਾਂ ਨੇ ਇੱਕ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਸਿੱਖ ਨਸਲਕੁਸ਼ੀ ਦੀ ਰੈਕਗਨੀਸ਼ਨ ਤੋਂ ਲੈ ਕੇ ਅੱਜ ਖਾਲਿਸਤਾਨ ਦੇ ਝੰਡਿਆਂ ਤੱਕ ਦਾ ਸਫ਼ਰ ਤੈਅ ਕੀਤਾ, ਮੁਬਾਰਕਬਾਦ ਦੇਣਾ ਚਾਹੁੰਦਾ। ਔਰ ਮੈਂ ਅੱਜ ਜਦੋਂ ਨਜ਼ਰ ਮਾਰ ਰਿਹਾ ਨਿਊਯਾਰਕ ਦੇ ਸਾਡੇ ਇਸ ਇਕੱਠ ਵਿੱਚ ਸਾਰੀਆਂ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਨੇ, ਇਹ ਮੈਸੇਜ ਵੀ ਹੈ ਕਿ ਡਿਫਰੈਂਸਿਸ ਹੋ ਸਕਦੇ ਨੇ, ਜਾਨਦਾਰ ਕੌਮਾਂ 'ਚ ਹੁੰਦੇ ਨੇ, ਪਰਿਵਾਰਾਂ 'ਚ ਹੁੰਦੇ ਨੇ, ਪਰ 30 ਮਿਲੀਅਨ ਸਿੱਖ ਨੇਸ਼ਨ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣ ਦੇ ਲਈ ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਬਣ ਕੇ ਰਹੇਗਾ ਖਾਲਿਸਤਾਨ, ਬਣ ਕੇ ਰਹੇਗਾ ਖਾਲਿਸਤਾਨ। ਔਰ ਜਿੱਥੇ ਮੈਂ ਇਹ ਗੱਲ ਅਜੇ ਕਰਨੀ ਸੀ, ਮੇਰੇ ਸੱਜੇ ਪਾਸੇ ਸਾਡੇ ਕਸ਼ਮੀਰੀ ਵੀਰ, ਇਧਰ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਰਾਜਾ ਰਜ਼ਾਕ, ਇਹ ਵੀ ਇੱਕ ਬੜਾ ਯੂਨੀਕ ਮੈਸੇਜ ਹੈ। ਇਤਿਹਾਸ ਬਹੁਤ ਵਾਰ ਦੁਹਰਾਇਆ ਜਾਂਦਾ ਹੈ। ਇੱਕ ਵੇਲਾ ਸੀ ਕਿ ਜਦੋਂ ਅੰਗਰੇਜ਼ਾਂ ਨੇ ਡਿਵਾਈਡ ਐਂਡ ਰੂਲ ਦੀ ਲਾਈਨ ਰੱਖੀ, 47 ਦੇ ਪਾਗਲਪਨ ਦੇ ਦੌਰ ਤੱਕ ਪਹੁੰਚਦਿਆਂ ਬ੍ਰਾਹਮਣਵਾਦੀਆਂ ਨੇ ਇਸ ਕਿਸਮ ਦੀ ਵੰਡ ਕ੍ਰੀਏਟ ਕੀਤੀ ਕਿ ਅਸੀਂ ਆਪਸ ਦੇ ਵਿੱਚ ਕਿਵੇਂ ਇੱਕ ਦੂਸਰੇ ਦੇ ਗਲ ਪਏ। ਪਰ ਅਸੀਂ ਹੁਣ ਵਾਈਜ਼ ਹੋਏ ਹਾਂ। ਜਿਹੜੀ ਆਈਨੀ ਗੁੰਡਾਗਰਦੀ
5 ਅਗਸਤ 2019 ਨੂੰ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕੀਤੀ ਗਈ, ਜਿਹੜੀ ਕਨਸਟੀਟਿਊਸ਼ਨਲ ਗਾਰੰਟੀ ਕਨਸਟੀਟਿਊਸ਼ਨ ਦੇ ਬੇਸਿਕ ਡਰਾਫਟ ਦੇ ਵਿੱਚ ਸੀ, ਆਰਟੀਕਲ 370 ਆਰਟੀਕਲ 35A, ਕਿਵੇਂ ਆਈਨੀ ਗੁੰਡਾਗਰਦੀ ਨਾਲ ਉਹਨੂੰ ਖਤਮ ਕੀਤਾ ਗਿਆ। ਸਿੱਖ ਕੌਮ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ ਖਲੋਤੀ, ਕਸ਼ਮੀਰੀ ਬੱਚੀਆਂ ਨੂੰ ਮਹਿਫੂਜ਼ ਕਰਨ ਲਈ ਭਾਰਤ ਦੇ ਅੱਡ-ਅੱਡ ਸ਼ਹਿਰਾਂ ਤੋਂ ਹਵਾਈ ਸਫ਼ਰ ਦੀਆਂ ਟਿਕਟਾਂ ਦੇ ਕੇ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਉਹ ਮਹਿਫੂਜ਼ ਆਪਣੇ ਘਰਾਂ 'ਚ ਪਹੁੰਚਣ। ਅੱਜ ਸਾਡੀ ਸੋਲੀਡੈਰਿਟੀ ਹੈ। ਔਰ ਪਿਛਲੇ ਹਫਤੇ 7 ਅਗਸਤ ਨੂੰ ਤੁਸੀਂ ਇਹ ਰਿਪੋਰਟਿੰਗ ਦੇਖੀ ਹੋਏਗੀ ਕਿ ਐਟਲਾਂਟਿਕ ਸਮੁੰਦਰ ਦੀ ਹਿੱਕ ਦੇ ਉੱਤੇ ਜਿੱਥੇ ਪਾਕਿਸਤਾਨ ਦਾ ਝੰਡਾ ਹੈ, ਖਾਲਿਸਤਾਨ ਦਾ ਝੰਡਾ ਹੈ, ਕਸ਼ਮੀਰ ਦਾ ਝੰਡਾ ਲਹਿਰਾ ਰਿਹਾ ਸੀ। ਇਹ ਮੈਸੇਜ ਦੇ ਰਿਹਾ ਹੈ ਕਿ ਜਿੱਥੇ ਅੱਜ ਅਫਗਾਨਿਸਤਾਨ ਆਪਣੀ ਨਵੀਂ ਆਜ਼ਾਦੀ ਨੂੰ ਮਾਣ ਰਿਹਾ, ਅਸੀਂ ਬੜੀ ਤੀਬਰਤਾ ਦੇ ਨਾਲ ਉਸ ਦਿਨ ਦੇ ਇੰਤਜ਼ਾਰ 'ਚ ਹੈ ਜਿਹੜਾ ਸਾਡੀ ਬੂਹੇ ਦੇ ਉੱਤੇ ਖੜਾ ਹੈ ਕਿ ਖਾਲਿਸਤਾਨ, ਕਸ਼ਮੀਰ ਔਰ ਭਾਰਤ ਜਿਹਦੇ ਕਿ 15 ਟੁਕੜੇ ਹੋਣੇ ਨੇ, ਇਸ ਆਰਟੀਫਿਸ਼ੀਅਲ ਯੂਨੀਅਨ ਦਾ ਐਂਡ ਹੋਣੇ। ਜਿਵੇਂ ਸੋਵੀਅਤ ਯੂਨੀਅਨ, ਯੂਗੋਸਲਾਵੀਆ ਆਰਟੀਫਿਸ਼ੀਅਲ ਯੂਨੀਅਨ ਸਨ, ਇਵੇਂ ਹੀ ਭਾਰਤ ਨਾਂ ਦਾ ਦੇਸ਼ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਬ੍ਰਿਟਿਸ਼ਰਸ ਨੇ ਬਣਾਇਆ ਸੀ। ਅਸੀਂ ਆਜ਼ਾਦ ਹੋਵਾਂਗੇ ਦਰਿਆਏ ਜਮਨਾ ਤੋਂ ਵਾਘਾ ਤੱਕ। ਔਰ ਜਿਹੜੇ ਪੁੱਛਦੇ ਸਨ ਕਿ ਖਾਲਿਸਤਾਨ ਦੀਆਂ ਹੱਦਾਂ ਕੀ ਨੇ, ਅੱਜ ਜਦੋਂ ਹਿਮਾਚਲ ਦਾ ਚੀਫ ਮਿਨਿਸਟਰ ਡਰ ਰਿਹਾ ਹੈ ਕਿ ਕਿਤੇ ਤਿਰੰਗਾ ਮੇਰੇ ਹੱਥੋਂ ਖੋਹ ਕੇ ਸ਼ਿਮਲੇ ਦੇ ਅੰਦਰ ਜਿਹੜਾ ਉਹ ਖਾਲਿਸਤਾਨ ਦਾ ਝੰਡਾ ਨਾ ਝੂਲੇ, ਖੱਟੜ ਘਬਰਾ ਰਿਹਾ ਹੈ। ਇਹ ਅਸੀਂ ਹੱਦਾਂ ਦੱਸ ਦਿੱਤੀਆਂ ਨੇ, ਇਹ ਸਾਡੀਆਂ ਨੈਚੁਰਲ ਬਾਉਂਡਰੀਜ਼ ਨੇ। ਖਾਲਸਾ ਰਾਜ ਦੇ ਵੇਲੇ ਵੀ ਸਾਡੀਆਂ ਹੱਦਾਂ ਵਾਇਆ ਲਾਹੌਲ ਸਪੀਤੀ, ਰੋਹਤਾਂਗ ਪਾਸ ਤਿੱਬਤ ਦੇ ਨਾਲ ਲੱਗਦੀਆਂ ਸਨ। ਇੱਧਰੋਂ ਬੇਸ਼ੱਕ ਮਾਲਵੇ ਦੇ ਰਾਜੇ ਅੰਗਰੇਜ਼ ਪ੍ਰੋਟੈਕਟੋਰੇਟ ਬਣ ਗਏ ਸਨ, ਪਰ ਗੁਰੂ ਹਰ ਰਾਏ ਸਾਹਿਬ ਦਾ ਇਹ ਵਰ ਸੀ ਮਾਲਵੇ ਦੀ ਧਰਤੀ ਨੂੰ ਕਿ ਤੁਹਾਡੇ ਘੋੜੇ ਜਮਨਾ ਦਾ ਪਾਣੀ ਪੀਣਗੇ। 1947 ਤੱਕ ਜੀਂਦ, ਕਲਸੀਆਂ, ਕੈਥਲ, ਔਰ ਜੇ ਤੁਸੀਂ ਜੀਂਦ ਦੇਖੋ ਤੇ ਜਾ ਕੇ ਜਮਨਾ ਦੇ ਨਾਲ ਲੱਗਦਾ। ਇਹ ਸਾਡਾ ਨੈਚੁਰਲ ਬਾਰਡਰ ਹੈ, ਕੋਈ ਅਸੀਂ ਹੋਰ ਕਲੇਮ ਨਹੀਂ ਕੀਤਾ। ਅਸੀਂ ਹਿਸਟਰੀ 'ਚ ਵੀ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣੀ ਹੋਂਦ ਨੂੰ ਜਿਹੜਾ ਉਹ ਸਾਬਤ ਕੀਤਾ। ਔਰ ਅੱਜ ਇਹ ਮੈਸੇਜ ਮੈਂ ਜਦੋਂ ਕਿਸਾਨਾਂ ਦੇ ਸਟਰਗਲ ਦੀ ਗੱਲ ਹੁੰਦੀ ਹੈ, ਅਸੀਂ ਰੈਕਗਨਾਈਜ਼ ਕਰਦੇ ਹਾਂ ਕਿ ਕਿਸ ਬਹਾਦਰੀ ਨਾਲ ਉਹ ਖਲੋਤੇ ਨੇ। ਪਰ ਇੱਕ ਗੱਲ ਦੀ ਯਾਦ ਦਹਾਨੀ ਕਿ ਕੀ ਬਿਮਾਰੀ ਦੇ ਸਿੰਪਟਮਸ ਜਾਂ ਲੱਛਣਾਂ ਨੂੰ ਟਰੀਟ ਕਰਕੇ ਤੁਸੀਂ ਬਿਮਾਰੀ ਨੂੰ ਠੀਕ ਕਰ ਲਓਗੇ? ਨਹੀਂ, ਇਹ ਗੁਲਾਮੀ ਦੇ ਸਿੰਪਟਮਸ ਨੇ। ਸਾਡਾ ਫਿਜ਼ੀਕਲ, ਹਿਸਟੋਰੀਕਲ, ਸਟੈਟਿਸਟੀਕਲ, ਕਲਚਰਲ ਜੈਨੋਸਾਈਡ ਹੋਇਆ। ਇਹ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ। ਜੇ ਹੱਲ ਹੈ, ਜੇ ਸੋਲਿਊਸ਼ਨ ਹੈ, ਤੇ ਉਹ ਖਾਲਿਸਤਾਨ ਦੀ ਮੁਕੰਮਲ ਆਜ਼ਾਦੀ ਹੈ। ਜੇ ਅਸੀਂ ਸਿਰਫ ਸਿੰਪਟਮਸ ਦੇ ਪਿੱਛੇ ਰਵਾਂਗੇ, ਅਸੀਂ ਆਪਣੇ ਰਿਸੋਰਸਿਸ, ਆਪਣੀ ਐਨਰਜੀ, ਆਪਣੀ ਅਟੈਂਸ਼ਨ ਨੂੰ ਜਿਹੜਾ ਉਹ ਖਰਾਬ ਕਰ ਰਹੇ ਹਾਂ। ਇੱਕ ਗੱਲ ਸਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਬਿਨਾਂ ਖਾਲਿਸਤਾਨ ਦੀ ਆਜ਼ਾਦੀ ਤੋਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਅਸੀਂ ਅਖੀਰ ਦੇ ਵਿੱਚ ਸਾਡੇ ਕਸ਼ਮੀਰੀ ਭਰਾ ਵੀ ਨੇ ਔਰ ਅਸੀਂ ਯਕਜਹਿਤੀ ਦਾ ਆਪਣੀ ਸਪੋਰਟ ਦਿੰਦੇ ਹਾਂ। ਸਾਡਾ ਸੈਲਿਊਟ ਹੈ ਉਹਨਾਂ ਦੀ ਬਹਾਦਰੀ ਨੂੰ, ਜਿਵੇਂ ਉਹ ਡਿਫਾਈਂਸ ਦੇ ਨਾਲ ਲੜ ਰਹੇ ਨੇ। 5 ਬੁਲੰਦ ਨਾਅਰੇ ਖਾਲਿਸਤਾਨ ਦੇ, ਕਸ਼ਮੀਰ ਦੀ ਆਜ਼ਾਦੀ ਦੇ, ਅਸੀਂ ਜਿਹੜਾ ਉਹ ਬੁਲੰਦ ਫਜ਼ਾ ਦੇ ਵਿੱਚ, ਤਾਂ ਕਿ ਇਹ ਇੰਡੀਅਨ ਕੌਂਸੂਲੇਟ ਜਿਹੜੇ ਆਪਣੇ ਆਪ ਨੂੰ ਬਲੌਕ ਕਰਕੇ ਅੰਦਰ ਬੈਠੇ ਨੇ, ਅੰਦਰ ਡਰੇ ਹੋਏ, ਇਹਨਾਂ ਨੂੰ ਜਿਵੇਂ ਕਦੇ ਹੁੰਦਾ ਹੈ ਕਿ ਵੀ ਖੌਫ ਸੀ ਕਿ ਸਿੰਘ ਛਾਤੀ ਤੇ ਚੜੇ ਹੋਏ ਨੇ, ਅੱਜ ਵਾਕਿਆ ਹੀ ਸਿੰਘ ਇਹਨਾਂ ਦੀ ਛਾਤੀ ਤੇ ਚੜੇ ਹੋਏ ਨੇ। ਇਹ ਸਾਡੀ ਆਵਾਜ਼ ਹੈ, ਮੈਸੇਜ ਵੀ ਹੋਏ। ਨਾਰਿਆਂ ਦੇ ਵਿੱਚ ਬਹੁਤ ਜਾਨ ਹੁੰਦੀ ਹੈ, ਬਹੁਤ ਤਾਕਤ ਹੁੰਦੀ ਹੈ। ਜਿਹੜੇ ਲੋਕ ਇਹ ਕਹਿੰਦੇ ਨੇ ਜੀ ਨਾਰਿਆਂ ਨਾਲ ਖਾਲਿਸਤਾਨ ਨਹੀਂ ਬਣਨਾ, ਉਹ ਦੁਸ਼ਮਣ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਨੂੰ ਨਾਰਿਆਂ ਨਾਲ ਕਿੰਨੀ ਪ੍ਰੋਬਲਮ ਹੁੰਦੀ ਹੈ। ਉਹਨਾਂ ਨੂੰ ਤਾਂ ਖਾਲਸਾ ਕਾਲਜ ਅੰਮ੍ਰਿਤਸਰ ਦੀ ਕੰਧ ਤੇ ਲਿਖਿਆ ਖਾਲਿਸਤਾਨ ਜ਼ਿੰਦਾਬਾਦ ਪ੍ਰੋਬਲਮ ਦਿੰਦਾ। ਦੁਸ਼ਮਣ ਦੀਆਂ ਅੱਖਾਂ 'ਚ ਦੇਖੋ ਕਿ ਇਹ ਡਿਫਾਈਂਸ ਕੀ ਹੈ। ਅਸੀਂ ਜਦੋਂ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦੀ ਗੱਲ ਕਰਦੇ ਹਾਂ, ਉਹਨਾਂ ਕੋਲ ਕੋਈ ਭੰਗੀਆਂ ਵਾਲੀ ਤੋਪ ਨਹੀਂ ਸੀ। ਉਹਨਾਂ ਨੇ ਪਿੱਠਾਂ ਨਾਲ ਪਿੱਠਾਂ ਜੋੜ ਕੇ ਚੈਲੰਜ ਦਿੱਤਾ ਸੀ, ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਤੇ ਹੈ ਜਿਹੜਾ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੈ, ਖਾਲਿਸਤਾਨ ਦੀ ਮੂਵਮੈਂਟ ਜਿਉਂਦੀ ਹੈ। ਆਓ 5 ਬੁਲੰਦ ਨਾਅਰੇ ਖਾਲਿਸਤਾਨ ਦੀ ਆਜ਼ਾਦੀ ਦੇ
ਔਰ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ ਯਕਜ਼ਹਿਦੀ ਦੇ ਇਜ਼ਹਾਰ ਦੇ ਲਗਾਈਏ। ਖਾਲਿਸਤਾਨ जिंदाबाद ਖਾਲਿਸਤਾਨ जिंदाबाद ਖਾਲਿਸਤਾਨ जिंदाबाद ਖਾਲਿਸਤਾਨ जिंदाबाद ਖਾਲਿਸਤਾਨ जिंदाबाद ਕਸ਼ਮੀਰ जिंदाबाद ਕਸ਼ਮੀਰ जिंदाबाद ਕਸ਼ਮੀਰ जिंदाबाद ਕਸ਼ਮੀਰ जिंदाबाद ਕਸ਼ਮੀਰ जिंदाबाद ਕਸ਼ਮੀਰ जिंदाबाद ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।